ਯੂਵਾਲਡੇ ਦੇ ਵਿੱਚ ਜੋ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਹੁਣ ਲਾ ਇਨਫੋਰਸਮੈਂਟ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਆਇਆ, ਉਹਦੇ ਜਿਹੜੇ ਖੁਲਾਸੇ ਆ ਹੋਣੇ ਸ਼ੁਰੂ ਹੋ ਗਏ ਹੈਗੇ ਆ। ਕਹਿੰਦੇ ਭਈ ਪੂਰੀ ਤਰ੍ਹਾਂ ਪ੍ਰਪੇਅਰ ਹੀ ਨਹੀਂ ਸੀ ਜੋ ਪੁਲਿਸ ਫੋਰਸ ਉੱਥੇ ਸੀਗੀ। 77 ਪੇਜਾਂ ਦੀ ਇੰਟਰਮ ਰਿਪੋਰਟ ਉਹ ਹੁਣ ਜੋ ਵਿਕਟਮ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੀ ਹੈਗੀ ਆ। ਤੇ ਇਹਦੇ ਵਿੱਚ ਕਹਿੰਦੇ 400 ਦੇ ਕਰੀਬ ਪੁਲਿਸ ਆਫੀਸਰਸ ਨੇ ਰਿਸਪੌਂਡ ਕੀਤਾ, ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੈਡਰਲ ਏਜੰਸੀਜ਼ ਵੱਲੋਂ ਵੀ ਸੀਗੇ। ਬੋਡੀ ਕੈਮ ਫੁਟੇਜ ਪਹਿਲੀ ਵਾਰੀ ਰਿਸਪੌਂਡਰਸ ਦਾ ਜੋ ਸੀ ਉਹ ਪਰਿਵਾਰਾਂ ਨੂੰ ਦਿਖਾਲਿਆ ਗਿਆ। 77 ਮਿੰਟ ਦਾ ਇਹ ਸਾਰਾ ਕੁਝ ਜੋ ਉੱਥੇ ਹੋਇਆ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ, ਜੋ ਕਿ K ਤੋਂ 12 ਸਕੂਲ ਸੀਗਾ। ਇਸ ਰਿਪੋਰਟ ਦੇ ਵਿੱਚ ਲਾ ਇਨਫੋਰਸਮੈਂਟ ਹੁਣ ਮੰਨ ਰਿਹਾ ਵੀ ਉਹਨਾਂ ਦੀ ਰਿਸਪੌਂਸਿਬਿਲਿਟੀ ਹੈਗੀ ਆ ਵੀ ਸਾਨੂੰ ਇੰਨੀ ਜਲਦੀ ਜੋ ਰਿਸਪੌਂਡ ਕਰਨਾ ਚਾਹੀਦਾ ਸੀ, ਜਲਦੀ ਰੂਮਾਂ ਦੇ ਵਿੱਚ ਐਂਟਰ ਹੋਣਾ ਚਾਹੀਦਾ ਸੀ। ਟ੍ਰੇਨਿੰਗ ਉਹਨਾਂ ਦੀ ਪੂਰੀ ਤਰ੍ਹਾਂ ਹੈ ਨਹੀਂ ਸੀ। 376 ਦੇ ਕਰੀਬ ਪੁਲਿਸ ਆਫੀਸਰਸ ਜੋ ਰਿਸਪੌਂਡਰ ਸੀਗੇ, ਜਿਨ੍ਹਾਂ ਦੇ ਵਿੱਚੋਂ 149 ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ ਦੇ ਸੀਗੇ, 14 ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, 91 ਦੇ ਕਰੀਬ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ। ਟੈਕਸਸ DPS, US ਬਾਰਡਰ ਪੈਟਰੋਲ ਤੇ ਯੂਵਾਲਡੇ ਸਕੂਲ ਡਿਸਟ੍ਰਿਕਟ, ਇਹ ਸਾਰਿਆਂ ਨੇ ਇਹ ਦੱਸਿਆ ਵੀ ਲੈਕ ਆਫ ਇਫੈਕਟਿਵ ਇਨਸੀਡੈਂਟ ਕਮਾਂਡ ਸੀਗੀ ਉੱਥੇ ਜਦੋਂ ਸ਼ੂਟਿੰਗ ਹੋਈ ਹੈਗੀ ਆ। ਬ੍ਰੇਕਡਾਊਨ ਕਮਿਊਨੀਕੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਸੀ। ਬੱਚੇ ਰੋਂਦੇ ਰਹੇ ਵੀ ਇਸ ਰੂਮ ਦੇ ਨੰਬਰ 12 ਦੇ ਵਿੱਚ ਇੰਨੇ ਜਣੇ ਡਾਊਨ ਹੈਗੇ ਆ, ਕੁਛ ਜੋ ਬੱਚੇ ਲੁਕੇ ਹੋ ਸੀ ਉਹਨਾਂ ਤੱਕ ਉਹ ਪਹੁੰਚ ਨਹੀਂ ਸਕੇ। ਜੋ ਕਲਾਸਰੂਮ 111, 112 ਜੋ ਸੀਗੇ, ਕਾਫੀ ਲੰਮੇ ਸਮੇਂ ਤੋਂ ਬਾਅਦ ਜਾ ਕੇ ਉਹਨਾਂ ਨੇ ਜੋ ਕਲਾਸਰੂਮ ਸੀ ਉਹਨਾਂ ਦੇ ਵਿੱਚ ਐਂਟਰ ਕੀਤਾ। ਤਦੋਂ ਤੱਕ ਕਿੰਨੇ ਜਾਣਿਆਂ ਦੀ ਮੌਤ ਹੋ ਚੁੱਕੀ ਸੀ। ਸੋ ਜੋ ਸ਼ੂਟਰ ਸੀ ਉਹਦੀ ਬੈਕਗਰਾਊਂਡ ਬਾਰੇ ਉਹਦੇ ਪਰਿਵਾਰ ਵਾਲਿਆਂ ਨੂੰ ਪਤਾ ਸੀ ਵੀ ਇਹ ਬੰਦਾ ਸਲਾਈ ਕਿਸਮ ਦਾ ਹੈ ਤੇ ਇਹਦੇ ਕੋਲ ਹਥਿਆਰ ਵੀ ਹੈਗੇ ਆ। ਸੋ ਇਹ ਕਿਉਂ ਨਹੀਂ ਈਵਨ ਪਰਿਵਾਰ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਵੀ ਇਹ ਜੀ ਸਾਡਾ ਜਿਹੜਾ ਪਰਿਵਾਰਕ ਮੈਂਬਰ ਆ ਇਹ ਇਸ ਤਰ੍ਹਾਂ ਦਾ ਐਕਟ ਕਰ ਰਿਹਾ ਹੈਗਾ, ਹੋ ਸਕਦਾ ਉਸ ਤੋਂ ਬਚਿਆ ਜਾ ਸਕਦਾ ਸੀ। ਬਿਲਕੁਲ ਸਿਸਟੈਮਿਕ ਫੇਲੀਅਰ ਜਿਹੜਾ ਆ ਕਹਿੰਦੇ ਵੀ ਇਸ ਦੇ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਜਿਹੜਾ ਉੱਥੇ ਦਾ ਹਰਜੋਤ ਸਿੰਘ ਜੀ ਪੁਲਿਸ ਚੀਫ ਸੀਗਾ ਅਰਡਾਂਡੋ, ਉਸ ਦੀ ਇਨਇਫੈਕਟਿਵ ਕਹਿ ਸਕਦੇ ਹਾਂ ਵੀ ਕਮਾਂਡ ਸੀਗੀ। ਇੰਸੀਡੈਂਟ ਦੇ ਉੱਤੇ ਕੀ ਕਰਨਾ, ਕਿਵੇਂ ਕਰਨਾ ਆ, ਉਸ ਨੂੰ ਚੰਗੀ ਤਰ੍ਹਾਂ ਨਹੀਂ ਨਜਿੱਠ ਸਕਿਆ। ਕਦੀ ਇਹਦੀ ਵੇਟ ਕਰ ਲਓ, ਕਦੀ ਉਹਦੀ ਵੇਟ ਕਰ ਲਓ। ਪਰ ਆਪਣੇ ਜਿਹੜੀ ਉਹ 77 ਮਿੰਟ ਦੀ ਤੁਸੀਂ ਵੀਡੀਓ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਬਹੁਤ ਸਾਰੇ ਸਵਾਲ ਚੁੱਕੇ ਵੀ ਪੁਲਿਸ ਵਾਲੇ ਉਹਦੇ ਲਾਗੋਂ ਦੀ ਹੋ ਕੇ ਕਈ ਵਾਪਸ ਵੀ ਆ ਗਏ, ਉਹ ਫੋਨ ਦੇ ਉੱਤੇ ਚੈੱਕ ਕਰ ਰਹੇ ਸੀਗੇ। ਕਈ ਕੁਛ ਜਿਹੜਾ ਆ ਉਸ ਚੀਜ਼ ਦੇ ਵਿੱਚ ਹੋ ਰਿਹਾ ਸੀਗਾ। ਸੋ ਪਰਿਵਾਰ ਵਾਲੇ ਕਾਫੀ ਜਿਹੜੇ ਆ ਦੁਖੀ ਤੇ ਨਾਲ ਦੇ ਨਾਲ ਨਿਰਾਸ਼ ਨਜ਼ਰ ਆ ਰਹੇ। ਪੂਰੀ ਅਮਰੀਕਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਪੁਲਿਸ ਰਿਸਪੌਂਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਨੇ ਹਰਜੋਤ ਸਿੰਘ ਜੀ ਨਿਰਾਸ਼ਾ ਪ੍ਰਗਟਾਈ ਆ ਵੀ ਕਈ ਬੱਚਿਆਂ ਦੀ ਇਸ ਦੇ ਵਿੱਚ ਜਾਨ ਬਚਾਈ ਜਾ ਸਕਦੀ ਸੀ ਜੇ ਇਹ ਪ੍ਰੋਐਕਟਿਵਲੀ ਜਾਂਦੇ। ਇਹ ਤਾਂ ਉਹ ਫੈਡਰਲ ਏਜੰਟ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਜਾ ਕੇ ਉਸਨੇ ਉਸਨੂੰ ਗੋਲੀ ਦੇ ਨਾਲ ਮਾਰ ਮੁਕਾਇਆ। ਨਹੀਂ ਤਾਂ ਹੋ ਸਕਦਾ ਸੀ ਵੀ ਸ਼ਾਇਦ ਗੱਲ ਅੱਗੇ ਵੱਧੀ। ਉਹ ਤਾਂ ਉਹਨੇ ਜਿੰਨੇ ਵੀ ਜਾਣੇ ਸੀਗੇ ਕਲਾਸਰੂਮ ਦੇ ਵਿੱਚ 19 ਮਾਸੂਮ ਜਾਨਾਂ ਬੱਚੇ ਤੇ 2 ਜਿਹੜੇ ਅਧਿਆਪਕ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਤੁਸੀਂ, ਜਿਹੜੀ ਜ਼ਿਕਰ ਕੀਤੇ ਵੀ ਸ਼ੂਟਰ ਦੀ ਬੈਕਗਰਾਊਂਡ ਦੀ। ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਇਸ ਦੇ ਬਿਹੇਵੀਅਰ ਨੂੰ ਰਿਪੋਰਟ ਕੀਤਾ ਸੀਗਾ, ਪਰ ਕਹਿੰਦੇ ਵੀ ਉਸ ਚੀਜ਼ ਦੇ ਬਾਵਜੂਦ ਉਸ ਉੱਤੇ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ। ਇਹ ਆਮ ਜੀ ਗੱਲ ਹਰਜੋਤ ਸਿੰਘ ਜੀ ਬਣ ਚੁੱਕੀ ਆ ਵੀ ਅਜਿਹੇ ਜਿਹੜੇ ਅਨਸਰ ਨੇ, ਇਹ ਮੂਰਖ ਲੋਕ ਨੇ ਜਿਹੜੇ ਕਿ ਹਿੰਸਾ ਕਰਦੇ ਨੇ, ਕ੍ਰਿਮੀਨਲ ਐਲੀਮੈਂਟ ਆਪਾਂ ਜੇ ਕਈ ਵਾਰੀ ਇਹ ਸ਼ਬਦ ਵਰਤ ਲੈਂਦੇ ਆ ਵੀ ਉਹ ਇਹਨਾਂ ਕਰੈਕਸ ਦੇ ਥਰੂ ਡਿੱਗ ਪੈਂਦੇ ਨੇ, ਵਿੱਚੋਂ ਦੀ ਨਿਕਲ ਜਾਂਦੇ ਨੇ ਤੇ ਸਿਸਟਮ ਦੇ ਵਿੱਚੋਂ ਦੀ ਹੋ ਕੇ ਫਿਰ ਅਜਿਹੀਆਂ ਚੀਜ਼ਾਂ ਨੂੰ ਅੰਜਾਮ ਦੇ ਦਿੰਦੇ ਨੇ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਸੀ ਤੇ ਹੁਣ ਉਸ ਦੇ ਉੱਤੇ ਜਿਹੜੇ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ ਦੀ ਖਾਸ ਕਰਕੇ ਜੋ ਕਾਰਵਾਈ ਰਹੀ ਆ ਉਸ ਨੂੰ ਲੈ ਕੇ ਵੱਡੇ ਸਵਾਲ ਹੈਗੇ ਹੀ ਆ। ਇਹ ਰਿਪੋਰਟ ਹੁਣ ਜਗ ਜ਼ਾਹਰ ਉਸ ਚੀਜ਼ਾਂ ਨੂੰ ਕਰਦੀ ਆ ਤੇ ਲੱਗ ਰਿਹਾ ਹਰਜੋਤ ਸਿੰਘ ਜੀ ਸ਼ਾਇਦ ਕੁਛ ਨਾ ਕੁਛ
ਕਿੱਦਾਂ ਰਿਐਕਟ ਕਰਨਾ ਹੈ, ਕਿੱਦਾਂ ਐਕਟ ਕਰਨਾ ਹੈ ਜੇ ਆਉਣ ਵਾਲੇ ਸਮੇਂ 'ਚ ਵੀ ਕੋਈ ਇੱਦਾਂ ਦੀ ਸ਼ੂਟਿੰਗ ਹੁੰਦੀ ਆ, ਉਹਦੇ ਵਿੱਚ ਇਹਨਾਂ ਪ੍ਰੋਸੈਸ ਦੇ ਵਿੱਚ, ਇਹਨਾਂ ਪ੍ਰੋਸੀਜਰਸ ਦੇ ਵਿੱਚ ਜਿਹੜੇ ਚੇਂਜਿਸ ਆ ਉਹ ਲਿਆਂਦੇ ਜਾ ਸਕਦੇ ਆ।